ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 29 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟੇਕਿਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 4159090503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ, ਜਿੱਥੇ ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਹੈ। ਐਡਰੈਸ 597 ਨਾਰਥ ਈਸਟ ਸਟਰੀਟ, ਵੁੱਡਲੈਂਡ। ਕਾਲ 9163969085। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ 'ਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੀ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਸ਼ਾਪ ਦੇ ਲਈ ਇਹਨਾਂ ਨੂੰ ਮਕੈਨਿਕ ਦੀ ਜ਼ਰੂਰਤ ਹੈ ਅਤੇ ਇਸ ਮੌਕੇ ਇਹਨਾਂ ਕੋਲ ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਕਾਲ 5592663737। ਐਡਰੈਸ 2306 ਵੈਸਟ ਡੈਨ ਰੌਨਕਿਊਲੋ ਡਰਾਈਵ, ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ, ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਆ ਵੀ ਅਸੀਂ ਹੁਣ ਜਿਹੜੇ ਲੋਕਾਂ ਨੇ ਵੈਕਸੀਨ ਨਹੀਂ ਲਵਾਏ ਉਹਨਾਂ ਨੂੰ $100 ਵੀ ਦੇਵਾਂਗੇ ਜੇ ਤੁਸੀਂ ਵੈਕਸੀਨ ਲਵਾਉਣੇ ਹੈਗੇ ਆ। ਅਤੇ ਫੈਡਰਲ ਸਾਰੇ ਹੀ ਇੰਪਲਾਈਜ਼ ਜਿਹੜੇ ਆ ਉਹਨਾਂ ਨੂੰ ਵੈਕਸੀਨ ਲਵਾਉਣੇ ਪਊਗੇ। ਉਹਨਾਂ ਨੇ ਅੱਜ ਇਹ ਕਿਹਾ ਵੀ ਅਮਰੀਕਾ ਦੀ ਬਹੁਤ ਵੱਡੀ ਟ੍ਰੈਜਡੀ ਹੈਗੀ ਆ, ਲੋਕ ਮਰ ਰਹੇ ਆ ਅਤੇ ਅਸੀਂ ਵੀ ਮਰ ਜਾਵਾਂਗੇ ਅਤੇ ਅਸੀਂ ਮਰਨਾ ਨਹੀਂ ਚਾਹੁੰਦੇ ਹੈਗੇ। ਅਤੇ ਕਹਿੰਦੇ ਵੀ ਜੇ ਤੁਸੀਂ ਅਨਵੈਕਸੀਨੇਟਡ ਹੈਗੇ ਆ ਅਤੇ ਤੁਸੀਂ ਆਪ ਤਾਂ ਜਿਹੜਾ ਮਰਨਾ ਹੀ ਮਰਨਾ, ਹੋਰਨਾਂ ਨੂੰ ਵੀ ਜਿਹੜਾ ਮਾਰੂਗੇ। ਸੋ ਇਸ ਕਰਕੇ ਜਿਹੜਾ ਕਾਫੀ ਅੱਜ ਉਹਨਾਂ ਨੇ ਬਲੰਟ ਸਟੇਟਮੈਂਟ ਦਿੱਤੀ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਮੇਨ ਜਿਹੜਾ ਟੀਚਾ ਸੀਗਾ ਵੀ ਜੁਲਾਈ 4 ਤੱਕ 75% US ਦੀ ਪਾਪੂਲੇਸ਼ਨ ਜਿਹੜੀ ਆ ਉਹ ਵੈਕਸੀਨੇਟਡ ਹੋਊਗੀ, ਪਰ ਉਹ ਟੀਚਾ ਪੂਰਾ ਨਹੀਂ ਹੋ ਸਕਿਆ। ਹਜੇ ਤੱਕ 49.4% US ਦੀ ਜਿਹੜੀ ਪਾਪੂਲੇਸ਼ਨ ਆ ਉਹ ਫੁੱਲੀ ਵੈਕਸੀਨੇਟਡ ਹੈਗੀ ਆ। ਜੀ, ਇਸੇ ਮਾਮਲੇ ਦੇ ਵਿੱਚ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਇਹ ਧਮਕੀ ਦਿੱਤੀ ਆ ਵੀ ਜਿਹੜੇ ਵੀ ਕੋਈ ਲੋਕਲ ਅਧਿਕਾਰੀ ਜਾਂ ਬਿਜ਼ਨਸਿਸ ਮਾਸਕ ਮੈਂਡੇਟਸ ਜਾਂ ਵੈਕਸੀਨ ਰਿਕੁਆਇਰਮੈਂਟ ਕਰਨਗੇ, ਉਹ ਉਹਨਾਂ ਦੇ ਉੱਤੇ ਫਾਈਨ ਪਾ ਸਕਦੇ ਨੇ। ਇਹ ਕਹਿੰਦੇ ਵੀ ਇੱਕ ਮੈਜਰ ਜਿਹੜਾ ਆ ਉਹ ਸਾਈਨ ਕਰਨ ਜਾ ਰਹੇ ਆ, ਜਿਸ ਦੇ ਵਿੱਚ ਗੌਰਮੈਂਟ ਅਦਾਰਿਆਂ ਨੂੰ ਜਿਹੜਾ ਆ ਇਹ ਇੱਦਾਂ ਦੇ ਜਿਹੜੇ ਇੰਡੀਵਿਜੂਅਲਸ ਦੇ ਉੱਤੇ ਵੈਕਸੀਨੇਟ ਹੋਣ ਦੇ ਲਈ ਜਾਂ ਪ੍ਰੂਫ ਆਫ ਵੈਕਸੀਨੇਸ਼ਨ ਜਿਹੜਾ ਪ੍ਰੋਵਾਈਡ ਕਰਨ ਦੇ ਉੱਤੇ ਰੋਕ ਲਾਵੇਗਾ। ਐਬਟ ਹੁਣਾਂ ਨੇ ਇਹ ਜਿਹੜਾ ਐਗਜ਼ੀਕਿਊਟਿਵ ਆਰਡਰ ਪਹਿਲੋਂ ਜਿਹੜਾ ਆ ਉਹ 18 ਮਈ ਨੂੰ ਇੰਪਲੀਮੈਂਟ ਕੀਤਾ ਸੀ, ਜਿਸ ਦੇ ਵਿੱਚ ਲੋਕਲ ਗੌਰਮੈਂਟਸ ਜਿਹੜੇ ਆ, ਸਰਕਾਰੀ ਅਦਾਰੇ ਆ ਅਤੇ ਸਕੂਲ ਡਿਸਟ੍ਰਿਕਟਸ ਆ, ਉਹਨਾਂ ਨੂੰ ਮਾਸਕ ਮੈਂਡੇਟਸ ਦੇਣ ਤੋਂ ਰੋਕਿਆ ਸੀਗਾ, ਵਰਜਿਆ ਸੀਗਾ। ਸੋ ਹੁਣ ਕਹਿੰਦੇ ਵੀ ਇਹ ਆਰਡਰ ਇਸ ਲਈ ਜਿਹੜਾ ਆ ਉਸ ਟਾਈਮ ਦੇ ਉੱਤੇ ਹੁਣ ਆਇਆ ਆ, ਜਿੱਦਾਂ ਤੁਸੀਂ ਇੱਕ ਪਾਸੇ ਰਾਸ਼ਟਰਪਤੀ ਬਾਈਡਨ ਉਹਨਾਂ ਦੀ ਇਹ ਗੱਲ ਕਰ ਰਹੇ ਹਾਂ ਅਤੇ ਦੂਜੇ ਪਾਸੇ ਆਪਾਂ ਇਹ ਦੇਖ ਰਹੇ ਹਾਂ ਵੀ ਜੇ ਕੋਈ ਵੈਕਸੀਨ ਰਿਕੁਆਇਰਮੈਂਟ ਜਾਂ ਮੈਂਡੇਟ ਕਰਦਾ ਹੈ ਤਾਂ ਉਹਨਾਂ ਨੂੰ ਫਾਈਨ ਜਿਹੜਾ ਉਹ ਕੀਤਾ ਜਾ ਸਕਦਾ। ਕਹਿੰਦੇ $1000 ਤੱਕ ਦਾ ਜਿਹੜਾ ਫਾਈਨ ਆ ਉਹ ਕੀਤਾ ਜਾ ਸਕਦਾ, ਜਿਹੜੇ ਵੀ ਬਿਜ਼ਨਸ ਇੱਦਾਂ ਰਿਕੁਆਇਰਮੈਂਟਸ ਆ ਉਹ ਰੱਖਣਗੇ। ਜੀ, ਅਗਲੀ ਖਬਰ ਜਿਹੜੀ ਆ, ਹਾਊਸ
ਫਰੀडम ਕਾਕਸ ਜਿਹੜੀ ਹੈਗੀ ਕੰਜ਼ਰਵੇਟਿਵ ਜਿਹੜੇ ਕਾਂਗਰਸਮੈਨ ਉਹਨਾਂ ਦੀ ਉਹਨਾਂ ਨੇ ਇਹ ਕਿਹਾ ਵੀ ਰਿਪਰੈਜ਼ੈਂਟੇਟਿਵ ਲਿਜ਼ ਚੈਨੀ ਤੇ ਜਿਹੜੀ ਵਾਈਮਿੰਗ ਤੋਂ ਆ ਤੇ ਐਡਮ ਕਿੰਜ਼ਿੰਗਰ ਜਿਹੜੇ ਇਲੀਨੋਇਸ ਤੋਂ ਹੈਗੇ ਆ, ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਜਿਹੜੀ ਜਨਵਰੀ 6 ਵਾਲਾ ਅਟੈਕ ਹੋਇਆ ਸੀ US ਦੀ ਕੈਪੀਟਲ ਤੇ, ਉਸ ਇਨਵੈਸਟੀਗੇਸ਼ਨ ਕਮੇਟੀ ਦੇ ਵਿੱਚ ਹਿੱਸਾ ਲਿਆ ਹੈਗਾ ਆ। ਇਸ ਤੋਂ ਪਹਿਲਾਂ ਕੈਬਨ ਮਕਾਰਥੀ ਜਿਹੜੇ ਹੈਗੇ ਮਿਨੋਰਟੀ ਲੀਡਰ, ਉਹਨਾਂ ਨੇ 5 ਜਾਣਿਆਂ ਦੇ ਨਾਮ ਦਿੱਤੇ ਸੀ, ਉਹ ਜਿਹੜੇ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੇ ਰਿਜੈਕਟ ਕਰ ਦਿੱਤੇ ਸੀ, ਪਰ ਜਿਹੜੇ ਇਹ 2 ਜਾਣੇ ਆ ਇਹ ਵਿੱਚ ਲਏ ਗਏ ਆ। ਸੋ ਇਹਨਾਂ ਨੂੰ ਲੈ ਕੇ ਜਿਹੜੇ ਰਿਪਬਲਿਕਨ ਜਿਹੜੇ ਕੰਜ਼ਰਵੇਟਿਵ ਕਾਂਗਰਸ ਕਾਕਸ ਵਾਲੇ ਆ ਉਹ ਕਹਿੰਦੇ ਵੀ ਇਹਨਾਂ ਨੂੰ ਇਹਦੇ ਵਿੱਚੋਂ ਕੱਢਣਾ ਚਾਹੀਦਾ ਹੈਗਾ ਕਿਉਂਕਿ ਪਾਰਟੀ ਤੋਂ ਬਾਹਰ ਜਾ ਕੇ ਜਿਹੜਾ ਆ ਹਿੱਸਾ ਲੈ ਰਹੇ ਹੈਗੇ ਆ ਜੀ। ਕੁਛ ਮਹੀਨੇ ਪਹਿਲਾਂ ਇੰਡੀਆਨਾ ਐਪਲਸ ਦੇ ਫੈਡੈਕਸ ਫੈਸਿਲਿਟੀ ਦੇ ਵਿੱਚ ਇੱਕ ਸਿਰਫਰੇ ਦੇ ਦੁਆਰਾ ਗੋਲੀਬਾਰੀ ਕੀਤੀ ਗਈ ਸੀ, ਜਿਸ ਦੇ ਵਿੱਚ ਜਿਹੜੇ ਆ 4 ਜਿਹੜੇ ਸਿੱਖ ਅਮਰੀਕਨਸ ਆ ਉਹਨਾਂ ਦੀ ਉਹ ਮੌਤ ਹੋਈ ਸੀ। ਅਤੇ ਅੱਜ ਜਿਹੜੀ ਇੰਡੀਆਨਾ ਐਪਲਸ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਅਤੇ FBI ਦੀ ਸਾਂਝੀ ਜਿਹੜੀ ਜਾਂਚ ਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਨਿਰਧਾਰਿਤ ਕੀਤਾ, ਇਹ ਦੱਸਿਆ ਵੀ ਇਸ ਜਿਹੜੇ ਗਨਮੈਨ ਆ ਜਿਸ ਨੇ ਗੋਲੀਆਂ ਚਲਾਈਆਂ ਸੀਗੀਆਂ ਬ੍ਰੈਂਡਨ ਸਕਾਟ ਹੋਲ, ਇਹ ਕਿਸੇ ਤਰੀਕੇ ਦੇ ਨਾਲ ਰੇਸ਼ੀਅਲੀ ਮੋਟੀਵੇਟਡ ਹੇਟ ਜਾਂ ਬਾਇਸ ਦੇ ਨਾਲ ਮੋਟੀਵੇਟਡ ਨਹੀਂ ਸੀਗਾ। ਅਤੇ ਪਰ ਜਿਹੜੇ ਕਹਿੰਦੇ ਵੀ ਇਸ ਟਾਈਮ ਉੱਥੋਂ ਦੇ ਸਿੱਖ ਲੀਡਰਸ ਨੇ ਜਾਂ ਸਿੱਖ ਨੇ ਉਹ ਸਵਾਲ ਉਠਾ ਰਹੇ ਆ ਇਹਨਾਂ ਦੇ ਇਸ ਫੈਸਲੇ ਨੂੰ ਲੈ ਕੇ। ਕਹਿੰਦੇ ਵੀ ਜਿਹੜੀ ਜਾਂਚ ਦੇ ਵਿੱਚ ਇਹ ਚੀਜ਼ ਪਤਾ ਲੱਗੀ ਹੈ ਵੀ 9 ਮਹੀਨੇ ਪਹਿਲਾਂ ਤੋਂ ਇਸ ਨੇ ਇੱਥੇ ਹਮਲਾ ਕਰਨ ਦੀ ਪਲੈਨਿੰਗ ਜਿਹੜੀ ਆ ਉਹ ਬਣਾਈ ਹੋਈ ਸੀ, ਅਤੇ ਕਹਿੰਦੇ ਵੀ ਇਹਨੇ ਉਹ ਥਾਂ ਚੁਣੀ ਸੀ ਜਿੱਥੇ ਮੈਜੋਰਟੀ ਦੇ ਵਿੱਚ ਪੰਜਾਬੀ ਸਿੱਖ ਜਿਹੜੇ ਆ ਕੇ ਕੰਮ ਕਰਦੇ ਸੀ। ਉਹ ਸਮਾਂ ਉਸਨੇ ਚੁਣਿਆ ਜਦੋਂ ਜਿਹੜੀ ਆ ਸ਼ਿਫਟ ਚੇਂਜ ਹੋ ਰਹੀ ਸੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਉੱਤੇ ਇਹ ਗੋਲੀ ਜਿਹੜੀ ਉਹ ਚਲਾ ਸਕੇ। ਸੋ ਕਹਿੰਦੇ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਜਿਹੜੀ ਆ ਉਹ ਹਜ਼ਮ ਨਹੀਂ ਹੋ ਰਹੀ ਵੀ ਜਿਹੜੇ FBI ਅਤੇ ਜਿਹੜੀ ਉੱਥੋਂ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਗੋਲੀਬਾਰੀ ਉਸਨੇ ਉਦੋਂ ਕੀਤੀ ਹੈ 4 ਜਿਹੜੇ ਸਿੱਖ ਅਮਰੀਕਨਸ ਉਹਨਾਂ ਨੂੰ ਇਸ ਗੋਲੀ ਕਾਂਡ ਦੇ ਵਿੱਚ ਮਾਰਿਆ ਆ, ਵੀ ਇਸ ਦੇ ਵਿੱਚ ਕੋਈ ਰੇਸ਼ੀਅਲ ਜਾਂ ਹੇਟ ਜਾਂ ਇਸ ਦੇ ਵਿੱਚ ਨਫ਼ਰਤੀ ਹਿੰਸਾ ਜਾਂ ਕੋਈ ਬਾਇਸ ਆ ਉਹ ਨਾ ਛਿਪਿਆ ਹੋਵੇ। ਸੋ ਇਹ ਜਿਹੜੇ ਇੰਡੀਆਨਾ ਐਪਲਸ ਦੇ FBI ਦੇ ਸਪੈਸ਼ਲ ਏਜੰਟ ਪੌਲ ਕੀਨਨ ਉਹਨਾਂ ਨੇ ਦੱਸਿਆ ਵੀ ਸਾਡੀ ਜਿਹੜੀ ਜਾਂਚ ਦੇ ਵਿੱਚ ਇੱਦਾਂ ਦੀ ਕੋਈ ਚੀਜ਼ ਸਾਹਮਣੇ ਆ ਉਹ ਨਹੀਂ ਆਈ। ਉੱਦਾਂ FBI ਨੇ ਪਹਿਲਾਂ ਦੱਸਿਆ ਸੀਗਾ ਵੀ ਇਹ ਜਿਹੜਾ ਬ੍ਰੈਂਡਨ ਸਕਾਟ ਹੋਲ ਜਿਸ ਨੇ ਇਹ ਗੋਲੀਆਂ ਚਲਾਈਆਂ ਸੀਗੀਆਂ ਉਸ ਦੇ ਦੁਆਰਾ ਉਸ ਦੇ ਕੋਲੋਂ World War II ਨਾਜ਼ੀ ਵਾਈਟ ਸੁਪਰਮੇਸਿਸਟ ਕੰਟੈਂਟ ਉਸ ਦੇ ਕੰਪਿਊਟਰ ਤੋਂ ਬਰਾਮਦ ਹੋਇਆ ਸੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ USA ਦੇ ਵਿੱਚ ਨੈਸ਼ਨਲ ਇਵਿਕਸ਼ਨ ਬੈਨ ਜਿਹੜਾ ਆ ਉਹ 2 ਦਿਨਾਂ ਦੇ ਵਿੱਚ ਖਤਮ ਹੋਣ ਜਾ ਰਿਹਾ ਹੈਗਾ ਆ, ਪਰ ਕੁਛ ਸਟੇਟਸ ਜਾਂ ਕੁਛ ਸ਼ਹਿਰ ਹੈਗੇ ਆ ਜਿੱਥੇ ਇਵਿਕਸ਼ਨ ਨੂੰ ਜਿਹੜਾ ਐਕਸਟੈਂਡ ਕੀਤਾ ਗਿਆ ਹੈਗਾ। ਕੈਲੀਫੋਰਨੀਆ ਦੇ ਵਿੱਚ 1.6 ਮਿਲੀਅਨ ਰੈਂਟਰਸ ਹੈਗੇ ਆ ਅਤੇ ਉਹ ਜਿਹੜੇ ਆ ਅਕਤੂਬਰ ਤੱਕ ਨਹੀਂ ਇਵਿਕਟ ਹੋ ਸਕਦੇ। ਇਸੇ ਤਰ੍ਹਾਂ ਵਾਸ਼ਿੰਗਟਨ DC 'ਚ ਅਗਸਤ 26 ਤੱਕ ਨਹੀਂ ਇਵਿਕਸ਼ਨ ਹੋ ਸਕਦੀ। ਹਵਾਈ ਜਿਹੜਾ ਆ ਉਹ ਅਗਸਤ 6 ਨੂੰ ਬੈਨ ਪਿਕ ਕਰ ਦਊਗਾ ਅਤੇ ਇਲੀਨੋਇਸ ਜਿਹੜਾ ਆ ਉਹ ਅਗਸਤ ਦੇ ਐਂਡ ਤੱਕ। ਇਸੇ ਤਰ੍ਹਾਂ ਨਿਊਯਾਰਕ ਨੇ ਵੀ ਸਤੰਬਰ ਤੱਕ ਜਿਹੜਾ ਬੈਨ ਆ ਉਹ ਵਧਾਇਆ ਆ। ਜੀ ਅਗਲੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਜੇ ਆਪਾਂ ਦੇਖਿਆ ਜਾ ਰਿਹਾ ਹੈਗਾ ਆ ਵੀ ਜਿਹੜੀ ਹਾਊਸਿੰਗ ਦੀਆਂ ਸੇਲਸ ਆ ਓਵਰਆਲ ਕਹਿੰਦੇ ਵੀ ਜੂਨ ਮਹੀਨੇ ਦੇ ਵਿੱਚ ਉਹ ਥੱਲੇ ਨੂੰ ਗਈਆਂ ਹੈਗੀਆਂ ਆ। ਮਈ ਦੇ ਵਿੱਚ ਘਰਾਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ 2020 ਦੇ ਮੁਕਾਬਲੇ 17% ਜਿਹੜੀਆਂ ਉਹ ਵੱਧ ਦੱਸੀਆਂ ਗਈਆਂ ਸੀਗੀਆਂ, ਪਰ ਕਹਿੰਦੇ ਵੀ ਹੁਣ ਜਿਹੜੇ ਸਾਈਨਡ ਕੰਟਰੈਕਟਸ ਹੈਗੇ ਆ ਐਗਜ਼ਿਸਟਿੰਗ ਹੋਮਸ ਦੇ ਉਹ ਜੂਨ ਦੇ ਵਿੱਚ ਤਕਰੀਬਨ 2% ਉਹ ਥੱਲੇ ਨੂੰ ਆਏ ਹੈਗੇ ਆ ਪਿਛਲੇ ਸਾਲ ਜੂਨ 2020 ਦੇ ਜਿਹੜਾ ਉਹ ਮੁਕਾਬਲੇ। ਸੋ ਕਿਤੇ ਨਾ ਕਿਤੇ ਠੰਡ ਜਿਹੜੀ ਆ ਇਸ ਦੇ ਵਿੱਚ ਜਾਂ ਕਹਿ ਲਓ ਵੀ ਸਟੇਬਿਲਿਟੀ ਜਾਂ ਸਟੈਗਨੈਂਸੀ ਜਿਹੜੀ ਆ ਉਹ ਆਪਾਂ ਨੂੰ ਹਾਊਸਿੰਗ ਮਾਰਕੀਟ ਦੇ ਵਿੱਚ ਇਸ ਮੌਕੇ ਦੇਖਣ ਨੂੰ ਮਿਲ ਰਹੀ ਹੈਗੀ ਆ। S&P ਕੇਸ ਸ਼ਿਲਰ ਨੈਸ਼ਨਲ ਹੋਮ ਪ੍ਰਾਈਸ ਇੰਡੈਕਸ ਆ ਉਹਨਾਂ ਦੀ ਲੇਟੈਸਟ ਰੀਡਿੰਗ ਦੇ ਮੁਤਾਬਕ ਇਹ ਆંકੜੇ ਜਿਹੜੇ ਉਹ ਸਾਹਮਣੇ ਆਏ ਹੈਗੇ ਆ। realtor.com ਵਰਗੀ ਵੈਬਸਾਈਟ ਆ ਉਹਨਾਂ ਨੇ ਦੱਸਿਆ ਵੀ ਜੂਨ ਦੇ ਵਿੱਚ ਨਵੇਂ ਘਰ ਉਹ ਜਿਹੜੇ ਲਿਸਟ ਹੋ ਰਹੇ ਆ ਉਹ 5.5% ਜਿਹੜੇ ਉਹ ਵਧੇ ਆ ਪਿਛਲੇ ਜਿਹੜੇ ਉਹ ਸਾਲ ਦੇ ਮੁਕਾਬਲੇ। ਸੋ ਇਹ ਜਿਹੜੇ ਇੱਕ ਚੀਜ਼ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਹਰਜੋਤ ਸਿੰਘ ਜੀ
ਵੀ ਜੀ ਕਿਤੇ ਨਾ ਕਿਤੇ ਜਿਹੜੀ ਕਹਿ ਲਓ ਵੀ ਹਾਊਸਿੰਗ ਮਾਰਕੀਟ ਦੇ ਵਿੱਚ ਪੂਰੀ ਤਰ੍ਹਾਂ ਅੱਗ ਲੱਗੀ ਸੀਗੀ, ਥੋੜ੍ਹੀ ਜਿਹੀ ਜਿਹੜੀ ਆ ਉਸ ਸੇਕ ਦੇ ਵਿੱਚ ਕਟੌਤੀ ਦੇਖਣ ਨੂੰ ਮਿਲ ਰਹੀ ਆ। ਜੀ ਸੋ ਬਿਲਕੁਲ, ਜੇ ਮੌਰਗੇਜ ਦੀ ਗੱਲ ਕਰਦੇ ਜਾਈਏ, ਮੌਰਗੇਜ ਰੇਟ ਜਿਹੜੇ ਆ ਲੋਐਸਟ ਹੈਗੇ ਆ, ਕਹਿੰਦੇ ਵੀ 90 ਤੋਂ ਬਾਅਦ, ਜੇ ਹੁਣ ਤੱਕ ਦਾ ਸਮਾਂ 31 ਸਾਲਾਂ ਦਾ ਦੇਖਿਆ ਜਾਵੇ, ਸਭ ਤੋਂ ਲੋਐਸਟ ਹੈਗੇ ਆ। 30 ਈਅਰ 2.78 ਤੇ 15 ਈਅਰ ਜਿੱਦਾਂ 2.5% ਤੋਂ ਵੀ ਥੱਲੇ ਰੇਟ ਹੈਗੇ ਆ। ਅਤੇ ਜਿਸ ਤਰ੍ਹਾਂ ਤੁਸੀਂ ਰੀਅਲ ਸਟੇਟ ਦੀ ਗੱਲ ਕਰਦੇ ਗਏ ਆ, ਉਹ ਤਾਂ ਕਾਫੀ ਜਿਹੜੀ ਆ ਹੁਣ ਸਟਿਲ ਹੋਈ ਆ, ਖੜ ਗਈ ਹੈਗੀ ਆ। ਪਰ ਬਹੁਤ ਸਾਰੇ ਲੋਕ ਰੀਫਾਈਨਾਂਸ ਵੀ ਕਰ ਰਹੇ ਆ, ਤਾਂ ਐਵਰੇਜ ਜਿਹੜਾ ਡਾਟਾ ਆ, ਕਹਿੰਦੇ ਵੀ ਬੰਦਾ $6,000 ਸਪੈਂਡ ਕਰਦਾ ਆ ਰੀਫਾਈਨਾਂਸ ਕਰਨ ਨੂੰ। 1.5 ਮਿਲੀਅਨ ਜਿਹੜੇ ਹੋਮ ਓਨਰਸ ਆ, ਉਹ ਇਸ ਟਾਈਮ ਆਪਣੀਆਂ ਮੌਰਗੇਜ ਦੀਆਂ ਪੇਮੈਂਟ ਤੋਂ ਲੇਟ ਹੈਗੇ ਆ। 1.5 ਮਿਲੀਅਨ, 15 ਲੱਖ USA 'ਚ। ਅਤੇ ਬਾਈਡਨ ਐਡਮਿਨਿਸਟ੍ਰੇਸ਼ਨ ਕੁਛ ਸੋਚ ਰਿਹਾ ਹੈਗਾ ਆ ਮੌਰਗੇਜ ਰਿਲੀਫ ਪ੍ਰੋਗਰਾਮ, ਜਿਹਦੇ ਵਿੱਚ ਉਹਨਾਂ ਦੀ ਪੇਮੈਂਟ ਜਿਹੜੀ ਆ ਘੱਟ ਕੇ 25% ਹੋਊਗੀ। ਜਿੱਦਾਂ ਪਿਛਲੀ ਵਾਰੀ ਉਹਨਾਂ ਨੇ ਜਿਹੜੀਆਂ ਪੇਮੈਂਟ ਪੂਰੀ ਤਰ੍ਹਾਂ ਹੀ ਸਾਲ ਲਈ ਕਹਿ ਦਿੱਤਾ ਸੀ ਵੀ ਤੁਸੀਂ ਨਾ ਦਿਓ, ਉਹ ਐਕਸਟੈਂਡ ਹੋ ਜੂਗੀਆਂ। ਹੁਣ ਉਹ ਇੱਦਾਂ ਦਾ ਪ੍ਰੋਗਰਾਮ ਸੋਚ ਰਿਹਾ ਜਿਹਦੇ ਵਿੱਚ ਸਿਰਫ ਤੁਹਾਨੂੰ ਆਪਣੀ ਮੌਰਗੇਜ ਦਾ 25% ਹੀ ਦੇਣਾ ਪਵੇ। ਉਹ ਜਿਹੜੇ ਲੋਨ ਆ, ਜਿਹੜੇ FHA, BA ਜਾਂ US ਡਿਪਾਰਟਮੈਂਟ ਆਫ ਐਗਰੀਕਲਚਰ ਲੋਨਸ ਹੈਗੇ ਆ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਕਰੇਨ ਆ, ਉਹ ਅਮਰੀਕਾ ਦੇ ਨਾਲੋਂ ਕਹਿੰਦੇ ਆ ਫੈਡ ਅਪ ਹੋ ਕੇ ਆਖਿਰਕਾਰ ਉਸਨੇ ਚਾਈਨਾ ਦੇ ਨਾਲ ਹੱਥ ਮਿਲਾ ਲਿਆ ਆ। ਕਹਿੰਦੇ ਬਗੈਰ ਕਿਸੇ ਐਕਸਪਲੇਨੇਸ਼ਨ ਤੋਂ ਕੋਈ ਜਵਾਬ ਦਿੱਤੇ ਹੋਏ ਯੂਕਰੇਨ ਨੇ ਉਸ ਸਟੇਟਮੈਂਟ ਤੋਂ ਆਪਣੇ ਹਸਤਾਖਰ ਵਾਪਸ ਲੈ ਲਏ, ਜਿਸ ਦੇ ਵਿੱਚ ਇਹ ਮੰਗ ਕੀਤੀ ਜਾ ਰਹੀ ਸੀ ਚੀਨ ਤੋਂ ਵੀ ਅਬਜ਼ਰਵਰਸ ਨੂੰ ਜ਼ਿਆਂਗਜੈਂਗ, ਜਿਹੜੀ ਜ਼ਿਨਜ਼ਿਆਂਗ ਇਲਾਕਾ ਹੈਗਾ ਆ, ਉਸ ਦੇ ਵਿੱਚ ਘੱਲਿਆ ਜਾਵੇ ਅਤੇ ਜਿਹੜੇ ਉਈਗਰ ਮੁਸਲਮਾਨਾਂ ਦੀ ਪ੍ਰੋਸੀਕਿਊਸ਼ਨ ਹੋ ਰਹੀ ਆ ਉੱਥੇ, ਉਸ ਦੀ ਇਨਵੈਸਟੀਗੇਸ਼ਨ ਹੋਵੇ। ਸੋ ਇਹ ਚੀਜ਼ ਨੂੰ ਦੇਖਦੇ ਹੋਏ ਕਹਿੰਦੇ ਵੀ ਪਿਛਲੇ ਪ੍ਰਸ਼ਾਸਨ ਟਰੰਪ ਕਾਰਜਕਾਲ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਰੂਸ ਦਾ ਜਿਹੜਾ ਸਾਥ ਆ ਉਹ ਜ਼ਿਆਦਾ ਉੱਥੇ ਦਿੱਤਾ ਜਾ ਰਿਹਾ ਸੀਗਾ। ਅਤੇ ਕਹਿੰਦੇ ਵੀ ਇਨਫੈਕਟ ਇਹਦੇ ਬਾਅਦ ਬਾਈਡਨ ਪ੍ਰਸ਼ਾਸਨ ਨੇ ਵੀ ਇਹਨਾਂ ਦਾ ਕੋਈ ਬਹੁਤਾ ਹੱਥ ਪੱਲਾ ਜਿਹੜਾ ਉਹਨਾਂ ਨੂੰ ਫੜਾਇਆ ਨਹੀਂ ਆ। ਅਤੇ ਉਸ ਚੀਜ਼ ਤੋਂ ਤੰਗ ਆ ਕੇ ਯੂਕਰੇਨ ਨੇ ਹੁਣ ਚਾਈਨਾ ਦੇ ਨਾਲ ਜਿਹੜਾ ਆ ਉਹ ਸਮਝੌਤਾ ਕਰ ਲਿਆ ਆ। ਪਿਛਲੇ ਮਹੀਨੇ ਯੂਕਰੇਨ ਨੇ ਇਹ ਇਸ਼ਾਰਾ ਕੀਤਾ ਸੀਗਾ ਵੀ ਚਾਈਨਾ ਦੇ ਨਾਲ ਉਹ ਜਿਹੜੇ ਆ ਐਗਰੀਮੈਂਟ ਕਰਨ ਜਾ ਰਹੇ ਆ, ਜਿਸ ਦੇ ਵਿੱਚ ਚੀਨ ਨੂੰ ਉੱਥੇ ਏਅਰਪੋਰਟ, ਸੜਕਾਂ ਅਤੇ ਰੇਲਵੇ ਜਿਹੜੇ ਆ ਉਹ ਬਣਾਉਣ ਦੇ ਲਈ ਦਿੱਤੀਆਂ ਜਾ ਸਕਦੀਆਂ ਆ। ਸੋ COVID-19 ਦੀਆਂ ਵੈਕਸੀਨਸ ਜਿਹੜੀਆਂ ਚਾਈਨੀਜ਼ ਮੇਡ ਸੀਗੀਆਂ, ਉਹ ਵੀ ਯੂਕਰੇਨ ਨੂੰ ਜਿਹੜੀਆਂ ਉਹਨਾਂ ਨੇ ਘੱਲੀਆਂ ਸੀਗੀਆਂ। ਕੁਝ ਸਮਾਂ ਪਹਿਲਾਂ ਹੀ ਯੂਕਰੇਨ ਚਾਈਨਾ ਦੇ ਹਿਊਮਨ ਰਾਈਟ ਅਬਿਊਜ਼ਸ ਨੂੰ ਲੈ ਕੇ ਸਵਾਲ ਚੁੱਕਦਾ ਸੀਗਾ, ਪਰ UN ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਯੂਕਰੇਨ ਨੇ ਆਪਣੇ ਹਸਤਾਖਰ ਆ ਉਹ ਵਾਪਸ ਲੈ ਲਏ ਹੈਗੇ ਆ। ਇਹ ਇੱਕ ਬਹੁਤ ਵੱਡੀ ਜਿਹੜੀ ਚਾਈਨਾ ਦੇ ਲਈ ਜਿੱਤ ਅਤੇ ਅਮਰੀਕਾ ਦੇ ਲਈ ਇੱਕ ਹਾਰ ਦੇ ਵਜੋਂ ਜਿਹੜਾ ਇਸ ਨੂੰ ਦੇਖਿਆ ਜਾਣਾ ਚਾਹੀਦਾ ਆ, ਖਾਸ ਕਰਕੇ ਫੋਰਨ ਪੋਲਿਸੀ ਨੂੰ ਲੈ ਕੇ ਵੀ ਯੂਕਰੇਨ ਉਹਨਾਂ ਦੇ ਹੱਥਾਂ ਦੇ ਵਿੱਚੋਂ ਇੱਦਾਂ ਲੱਗਦਾ ਕਿਰ ਗਿਆ ਆ, ਖਿਸਕ ਜਿਹੜਾ ਉਹ ਗਿਆ ਆ। ਫੋਰਨ ਮਿਨਿਸਟਰੀ ਦੇ ਦੁਆਰਾ ਇਹ ਕਿਉਂ ਕੀਤਾ ਗਿਆ ਉਸ ਦੇ ਬਾਰੇ ਅਜੇ ਤੱਕ ਉਹਨਾਂ ਨੇ ਕਿਸੇ ਤਰੀਕੇ ਦਾ ਇਹ ਦੱਸਿਆ ਨਹੀਂ ਆ ਵੀ ਉਹਨਾਂ ਨੇ ਕਿਉਂ ਫੈਸਲਾ ਇਹ ਲਿਆ ਆ, ਪਰ ਨਾ ਹੀ ਉਹਨਾਂ ਨੇ ਇਸ ਦੇ ਉੱਤੇ ਕੋਈ ਕਮੈਂਟ ਜਿਹੜਾ ਅਜੇ ਜਿਹੜਾ ਉਹ ਕੀਤਾ ਆ। ਸੋ ਪਰ ਜਿੱਦਾਂ ਹੀ ਯੂਕਰੇਨ ਦੇ ਨਾਲ ਇਹ ਸਾਰਾ ਕੁਛ ਵਾਪਰਿਆ ਹੈਗਾ ਆ, ਚਾਈਨਾ ਦੇ ਨਾਲ ਇਹ ਸਮਝੌਤਾ ਹੋਇਆ ਆ, ਇੱਕ ਕਾਫੀ ਵੱਡੀ ਚੁਣੌਤੀ ਆਉਣ ਵਾਲੇ ਸਮੇਂ ਦੇ ਲਈ ਅਮਰੀਕਾ ਦੇ ਲਈ ਅਤੇ ਵੈਸਟ ਜਿਹੜੇ ਨੇਸ਼ਨਸ ਆ ਉਹਨਾਂ ਦੇ ਲਈ ਡੈਫੀਨੇਟਲੀ ਰਹੇਗੀ। ਚਾਈਨਾ ਦੀ ਗੱਲ ਕਰਦੇ ਜਾਈਏ, ਜਿਹੜੇ ਚਾਈਨਾ ਵਾਲੇ ਆ ਉਹ ਆਪਣੇ ਜਿਹੜੇ ਬਿਲੀਨੀਅਰਸ ਆ, ਜੇ ਉਹ ਲੋਕਾਂ ਦੀ ਹੱਕ ਦੀ ਗੱਲ ਕਰਦੇ ਹੈਗੇ ਆ, ਉਹਨਾਂ ਨੂੰ ਫੜ ਕੇ ਅੰਦਰ ਦਿੰਦੇ ਜਾ ਰਹੇ ਆ। ਪਿਛਲੇ ਕੁਝ ਮਹੀਨਿਆਂ ਦੇ ਦੌਰਾਨ 5 ਤੋਂ ਵੱਧ ਕੰਪਨੀਆਂ ਦੇ ਜਿਹੜੇ CEO ਆ ਉਹਨਾਂ ਨੂੰ ਸਜ਼ਾ ਦਿੱਤੀ ਗਈ ਆ। ਹੁਣ ਜਿਹੜਾ ਨਵਾਂ ਆਏ ਆ ਪ੍ਰੋਮੀਨੈਂਟ ਚਾਈਨੀਜ਼ ਬਿਲੀਨੀਅਰ ਹੈਗਾ ਸਨ ਦਾਵੂ, ਜਿਸ ਨੂੰ 18 ਸਾਲਾਂ ਦੀ ਜਿਹੜੀ ਸਜ਼ਾ ਆ ਚਾਈਨਾ ਵੱਲੋਂ ਸੁਣਾਈ ਗਈ ਆ, ਅਤੇ $5 ਲੱਖ ਦਾ ਉਹਨੂੰ ਫਾਈਨ ਕੀਤਾ ਗਿਆ। ਕਹਿੰਦਾ ਵੀ ਪਿਕਿੰਗ ਕੋਲਸ ਅਤੇ ਪ੍ਰੋਵੋਕਿੰਗ ਟਰਬਲ। ਕੀ ਕਰਦਾ ਸੀ? ਉਹ 67 ਸਾਲਾਂ ਦਾ ਪਿਗ ਫਾਰਮਰ ਮੈਗਨੇਟ ਆ, ਜਿਹੜਾ ਸਭ ਤੋਂ ਵੱਧ ਸੂਰ ਜਿਹੜੇ ਆ ਉਹਨਾਂ ਦੀ ਫਾਰਮਿੰਗ ਕਰਦਾ ਹੈਗਾ, ਅਤੇ ਆਪਣੇ ਜਿਹੜੇ ਰੂਰਲ ਏਰੀਏ ਦੇ ਵਿੱਚ, ਜਿਹੜੇ ਪੇਂਡੂ ਏਰੀਆ ਹੈਗਾ, ਉੱਥੇ ਜਿਹੜੇ ਲੋਕ ਆ ਉਹਨਾਂ ਦੀ ਉਹ ਸਪੋਰਟ ਕਰਦਾ ਹੈਗਾ ਆ। ਉਹਨਾਂ ਦੇ ਕਿਸੇ ਨਾਲ ਧੱਕਾ ਹੁੰਦਾ ਆ, ਉਹਨਾਂ ਦੀ ਵਕੀਲ ਦੀ ਜਿਹੜੀ ਆ ਫੀਸ ਵਗੈਰਾ ਉਹ ਦਿੰਦਾ ਸੀਗਾ। ਸੋ ਹੁਣ ਇਹਦੇ ਕਰਕੇ ਜਿਹੜਾ ਆ
ਇਸ ਕੰਪਨੀ ਦਾ CEO ਸਨ, ਉਸ ਨੂੰ 18 ਸਾਲਾਂ ਦੀ ਜਿਹੜੀ ਸਜ਼ਾ ਆ ਚਾਈਨੀਜ਼ ਸਰਕਾਰ ਵੱਲੋਂ ਸੁਣਾਈ ਗਈ ਹੈਗੀ ਆ। ਜੀ, ਅਗਲੀ ਗੱਲ ਕਰਦੇ ਜਾਈਏ, ਪੂਰੇ ਵਿਸ਼ਵ ਭਰ ਦੇ ਵਿੱਚ ਚਿਪ ਸ਼ਾਰਟੇਜ ਆ ਉਸ ਦਾ ਅਸਰ ਦੇਖਿਆ ਜਾ ਰਿਹਾ ਆ। ਆਪਾਂ ਜਿੱਦਾਂ ਪਹਿਲੋਂ ਖਬਰਾਂ ਕਰਦੇ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਆਟੋਮੋਬਾਈਲ ਇੰਡਸਟਰੀ ਨੂੰ ਇਸ ਦਾ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ। ਨਵੀਆਂ ਗੱਡੀਆਂ ਜਿਹੜੀ ਆ ਉਹ ਸਪਲਾਈ ਆ ਉਹ ਪੂਰੀ ਨਹੀਂ ਹੋ ਰਹੀ, ਡਿਮਾਂਡ ਜਿਹੜੀ ਉਹ ਬਹੁਤ ਜ਼ਿਆਦਾ ਆ। ਹੁਣ ਖਬਰ ਇਹ ਆ ਰਹੀ ਆ ਵੀ ਦੁਨੀਆ ਭਰ ਦੇ ਵਿੱਚ ਜਿਹੜੇ ਸਮਾਰਟਫੋਨਸ ਆ ਉਹਨਾਂ ਨੂੰ ਵੀ ਇਸ ਮੁਸ਼ਕਿਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਸਮਾਰਟਫੋਨ ਇੰਡਸਟਰੀ ਦੇ ਵਿੱਚ ਕਹਿੰਦੇ ਗਲੋਬਲ ਚਿਪ ਸ਼ਾਰਟੇਜ ਜਿਹੜੀ ਉਹ ਸਟਾਰਟ ਹੋ ਰਹੀ ਆ। ਮੰਗਲਵਾਰ ਨੂੰ ਐਪਲ ਦੇ CEO ਟਿਮ ਕੁੱਕ ਆ, ਉਹਨਾਂ ਨੇ ਇਹ ਚੇਤਾਵਨੀ ਦਿੱਤੀ ਸੀ ਵੀ ਜਿਹੜੀ ਸਿਲੀਕੌਨ ਚਿਪਸ ਬਣਾਉਣ ਦੇ ਲਈ ਵਰਤੀ ਜਾਂਦੀ ਆ ਉਸ ਦੀ ਸਪਲਾਈ ਦੇ ਵਿੱਚ ਕਾਫੀ ਮੁਸ਼ਕਿਲਾਂ ਆ ਰਹੀਆਂ ਆ, ਜਿਸ ਕਰਕੇ ਆਈਫੋਨ, ਆਈਪੈਡਸ ਅਤੇ ਹੋਰ ਜਿਹੜੇ ਐਪਲ ਦੇ ਪ੍ਰੋਡਕਟਸ ਆ ਉਹਨਾਂ ਦੇ ਵਿੱਚ ਜਿਹੜੀ ਆ ਦੇਰੀ ਆ ਉਹ ਹੋ ਸਕਦੀ ਆ ਲੋਕਾਂ ਨੂੰ। ਅਤੇ ਇੱਥੋਂ ਤੱਕ ਕਿ ਜਿਹੜੇ ਕਹਿੰਦੇ ਵੀ ਲੈਨੋਵੋ, TCL ਜਿਹੜੇ ਉਹ ਹੈਗੇ ਆ ਉਹਨਾਂ ਦੇ ਲਈ ਵੀ ਇਹ ਜਿਹੜੀ ਮੁਸ਼ਕਿਲ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਪੂਰੇ ਵਿਸ਼ਵ ਭਰ ਦੇ ਵਿੱਚ ਕੰਪਿਊਟਰ ਚਿਪਸ ਦੀ ਸ਼ਾਰਟੇਜ ਆ ਉਸਨੇ ਤਕਰੀਬਨ ਸਾਰੀ ਹੀ ਇੰਡਸਟਰੀ ਦੇ ਉੱਤੇ ਅਸਰ ਪਾ ਕੇ ਰੱਖਿਆ ਆ। ਸੈਮੀ ਕੰਡਕਟਰਸ ਪਿਛਲੇ ਸਾਲ ਤੋਂ ਖਾਸ ਕਰਕੇ ਇਸ ਸਾਲ ਦੇ ਵਿੱਚ ਕਾਫੀ ਘੱਟ ਜਿਹੜੇ ਆ ਉਹ ਇਸ ਟਾਈਮ ਕਹਿ ਲਓ ਵੀ ਆ ਰਹੇ ਨੇ, ਅਤੇ ਫੈਕਟਰੀਜ਼ ਆ ਉਸ ਦੇ ਕਰਕੇ ਜਿਹੜੀਆਂ ਆ ਉਹ ਬੰਦ ਵੀ ਹੋ ਰਹੀਆਂ ਆ। ਕੁਛ COVID-19 ਦੇ ਕਰਕੇ, ਪੈਰੇਂਡੈਮਿਕ ਦੇ ਕਰਕੇ ਬੰਦ ਹੋਈਆਂ, ਅਤੇ ਉੱਤੋਂ ਕੰਜ਼ਿਊਮਰ ਇਲੈਕਟ੍ਰੋਨਿਕਸ ਦੀ ਡਿਮਾਂਡ ਲੋਕਾਂ ਦੇ ਘਰਾਂ ਬਹਿਣ ਦੇ ਕਰਕੇ ਉਸ ਦੇ ਵਿੱਚ ਵੀ ਜਿਹੜਾ ਉਹ ਇਜ਼ਾਫਾ ਹੋਇਆ ਹੈਗਾ ਆ। ਸੋ ਆਟੋਮੇਕਰ, ਵੀਡੀਓ ਗੇਮ ਕੌਂਸੋਲਸ, ਸਮਾਰਟਫੋਨਸ, ਟਰੱਕਿੰਗ ਇੰਡਸਟਰੀ, ਇਹਨਾਂ ਸਾਰਿਆਂ ਨੂੰ ਇਸ ਟਾਈਮ ਚਿਪ ਸ਼ਾਰਟੇਜ ਦਾ ਵੱਡਾ ਸਾਹਮਣਾ ਕਰਨਾ ਪੈ ਰਿਹਾ ਆ। ਜੀ, ਅਗਲੀ ਖਬਰ ਇਹ ਕੈਨੇਡਾ ਤੋਂ ਆ ਰਹੀ ਹੈ। ਇੱਕ ਕਹਿੰਦੇ ਕੈਨੇਡੀਅਨ ਜਿਓਲੋਜਿਸਟ ਨੇ ਕੈਨੇਡਾ ਦੇ ਵਿੱਚ 890 ਮਿਲੀਅਨ ਜਿਹੜਾ ਈਅਰਸ ਓਲਡ ਇੱਕ ਸਪੌਂਜ ਆ ਉਹ ਫੋਸਲਸ ਉਹ ਲੱਭੇ ਹੈਗੇ ਆ। ਇਸ ਤੋਂ ਪਹਿਲਾਂ ਜਿਹੜੇ ਆ ਉਹ 350 ਮਿਲੀਅਨ ਈਅਰਸ ਓਲਡ ਸੀਗੇ। ਸੋ ਇਹ ਸਭ ਤੋਂ ਓਲਡੈਸਟ ਅਨਡਿਸਪਿਊਟਡ ਸਪੌਂਜ ਫੋਸਲ ਆ। ਇਹ ਲੋਰੈਂਸ਼ੀਅਨ ਯੂਨੀਵਰਸਿਟੀ ਦੇ ਪ੍ਰੋਫੈਸਰ ਐਲਿਜ਼ਾਬੈਥ ਟਰਨਰ ਜਿਹੜੇ ਆ ਉਹਨਾਂ ਨੇ ਲੱਭੇ ਹੈਗੇ। ਜੀ ਤੇ ਜੀ ਅਗਲੀ ਖਬਰ ਕਰਦੇ ਜਾਈਏ। ਰਾਜਕਨਵੀਰ ਸਿੰਘ ਜੀ, ਤੁਹਾਡੇ ਸ਼ਹਿਰ ਫਰਿਜ਼ਨੋ ਦੇ ਵਿੱਚ ਕੱਲ ਇੱਕ ਜਿਹੜੇ ਫਾਰਮਰ ਰੇਡੀਓ ਸਟੇਸ਼ਨ ਦੀ ਬਿਲਡਿੰਗ ਸੀਗੀ ਈਸਟ ਸ਼ਾਹ ਐਵਨਿਊ ਤੇ ਨਾਰਥ ਫਰਿਜ਼ਨੋ, ਤੇ ਉਹਨੂੰ ਅੱਗ ਲੱਗ ਗਈ। ਇਹ ਕਾਫੀ ਵੱਡੀ ਸਾਰੀ ਬਿਲਡਿੰਗ ਸੀ ਤੇ ਉਹਨੂੰ ਬੁਝਾਉਣ ਨੂੰ ਵੀ ਬਹੁਤ ਜਿਹੜਾ ਸਮਾਂ ਲੱਗਾ। ਫਰਿਜ਼ਨੋ ਫਾਇਰ ਇਨਵੈਸਟੀਗੇਟਰ ਜੇ ਟ੍ਰੇਸੀ ਜਿਹੜੇ ਉਹ ਕਹਿੰਦੇ ਆ ਵੀ ਲੱਗਦਾ ਹੈ ਇਸ ਬਿਲਡਿੰਗ ਨੂੰ ਜਾਣ ਬੁੱਝ ਕੇ ਅੱਗ ਲਾਈ ਗਈ ਹੈਗੀ ਆ। ਤੇ ਫਰਿਜ਼ਨੋ ਸ਼ਹਿਰ ਨੂੰ ਇਸ ਵੇਲੇ ਇੱਕ ਸਭ ਤੋਂ ਵੱਡੀ ਚੁਣੌਤੀ ਜਿਹੜੀਆਂ ਵੇਕੈਂਟ ਬਿਲਡਿੰਗਸ ਆ ਉਹਨਾਂ ਦੀ ਬਣੀ ਹੋਈ ਹੈਗੀ ਆ। ਸਿਟੀ ਕੌਂਸਲ ਜਿਹੜੇ ਆ ਉਹ ਕਹਿ ਰਹੇ ਆ ਵੀ ਅਸੀਂ ਫਾਈਨ ਕਰਨ ਦੀ ਸੋਚ ਰਹੇ ਆ ਵੀ ਜਿਹੜੇ ਲੋਕਾਂ ਨੇ ਆਪਣੀਆਂ ਬਿਲਡਿੰਗਸ ਬੋਰਡ ਅਪ ਕੀਤੀਆਂ ਆ ਉਹ ਇੱਕ ਫਾਇਰ ਹੈਜ਼ਰਡ ਹੈਗਾ ਆ, ਵੀ ਜਾਂ ਤਾਂ ਉਹਨਾਂ ਨੂੰ ਰੈਂਟ 'ਤੇ ਦਿਓ ਜਾਂ ਉਹਨਾਂ ਨੂੰ ਢਾਹ ਕੇ ਜਾਂ ਉਹਨਾਂ ਨੂੰ ਚੇਂਜ ਕਰਕੇ ਉੱਥੇ ਅਪਾਰਟਮੈਂਟ ਜਾਂ ਹੋਰ ਕੁਛ ਵੀ ਬਣਾਇਆ ਜਾਵੇ। ਫਰਿਜ਼ਨੋ ਦੀ ਜੇ ਗੱਲ ਕਰਦੇ ਜਾਈਏ, ਹੁਣ ਤੱਕ ਜਨਵਰੀ 1 ਤੋਂ ਲੈ ਕੇ ਹੁਣ ਤੱਕ 5400 ਦੇ ਕਰੀਬ ਜਿਹੜੀਆਂ ਫਾਇਰਸ ਆ ਉਹਨਾਂ ਨੂੰ ਫਾਇਰ ਫਾਈਟਰਸ ਨੇ ਰਿਸਪੌਂਡ ਕੀਤਾ ਹੈਗਾ ਆ ਇਹ 7 ਮਹੀਨਿਆਂ ਦੇ ਵਿੱਚ। ਜੀ, ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਅੱਜ ਜਿਹੜੀ ਕਾਂਗਰਸ ਨੇ $2.1 ਬਿਲੀਅਨ ਦੀ ਐਮਰਜੈਂਸੀ ਸਪੈਂਡਿੰਗ ਆ ਉਸ ਦੇ ਪੈਕੇਜ ਨੂੰ ਹਰੀ ਝੰਡੀ ਜਿਹੜੀ ਉਹ ਦੇ ਦਿੱਤੀ। ਇਸ ਦੇ ਵਿੱਚੋਂ ਜਿਹੜਾ ਕੁਛ ਹਿੱਸਾ ਕੈਪੀਟਲ ਪੁਲਿਸ ਫੰਡਿੰਗ ਜਿਹੜੀ ਆ ਉਸ ਦਿਨ ਨੂੰ ਦਿੱਤਾ ਜਾਊਗਾ। 6 ਜਨਵਰੀ ਦੇ ਵਿੱਚ ਜਿਹੜੀ ਆ ਹੋਈ ਹਿੰਸਕ ਘਟਨਾਵਾਂ ਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਿਹੜੇ ਗੈਪ ਰਹਿ ਗਏ ਆ ਉਸ ਨੂੰ ਪੂਰੀਆਂ ਕਰਨ ਦੇ ਲਈ ਜਿਹੜਾ ਇਹ ਫੰਡਿੰਗ ਵਰਤੀ ਜਾਊਗੀ। ਅਤੇ ਨਾਲ ਹੀ ਇਸ ਦਾ ਜਿਹੜਾ ਆ ਕੁਛ ਹਿੱਸਾ ਆ ਜਿਹੜੇ ਅਫਗਾਨਿਸਤਾਨ ਤੋਂ ਇਹਨਾਂ ਦੇ ਟਰਾਂਸਲੇਟਰਸ ਆ ਜਿਨ੍ਹਾਂ ਨੇ US ਫੋਰਸਿਸ ਦੀ ਪਿਛਲੇ 20 ਸਾਲਾਂ ਦੇ ਵਿੱਚ ਉੱਥੇ ਮਦਦ ਕੀਤੀ ਆ ਉਹਨਾਂ ਨੂੰ ਉੱਥੋਂ ਕੱਢ ਕੇ ਲੈ ਕੇ ਆਉਣ ਅਤੇ ਇੱਥੇ ਜਿਹੜਾ ਆ ਸ਼ਰਨਗਾਹ ਜਿਹੜੀ ਉਹ ਦੇਣ ਦੇ ਲਈ ਉਸ ਦੇ ਲਈ ਵਰਤੇ ਜਾਣਗੇ। ਸੈਨੇਟ ਦੇ ਵਿੱਚ ਯੂਨੈਨਿਮਸਲੀ ਇਹ ਜਿਹੜੇ ਮਤੇ ਆ ਉਹ ਪਾਸ ਹੋਏ। ਹਾਊਸ ਦੇ ਵਿੱਚ 11 ਦੇ ਮੁਕਾਬਲੇ 416 ਜਿਹੜੀਆਂ ਵੋਟਾਂ ਦੇ ਨਾਲ ਇਹ ਉੱਥੇ ਜਿਹੜਾ ਉਹ ਪਾਸ ਹੋ ਗਿਆ ਆ। ਅਤੇ ਵਾਈਟ ਹਾਊਸ ਨੇ ਵੀ ਆਲਰੇਡੀ ਸਟੇਟਮੈਂਟ ਰਿਲੀਜ਼ ਕਰ ਦਿੱਤੀ ਆ ਵੀ ਉਹ ਵੀ ਇਸ ਬਿੱਲ ਦਾ ਸਮਰਥਨ ਕਰਦੇ ਆ ਅਤੇ ਜਲਦੀ ਪ੍ਰੈਜ਼ੀਡੈਂਟ ਬਾਈਡਨ ਆ ਇਸ ਦੇ ਉੱਤੇ ਹਸਤਾਖਰ ਕਰ ਦੇਣਗੇ।
ਅਗਲੀ ਖਬਰ ਮਿਸ਼ੀਗਨ ਤੋਂ ਆ ਰਹੀ ਹੈ, ਜਿੱਥੇ ਕਿ ਯੂਐਸ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਇਹ ਇੱਕ ਸਰਵੇ ਜਿਹੜਾ ਆ ਜਾਰੀ ਕੀਤਾ, ਜਿਹਦੇ ਵਿੱਚ ਕਹਿੰਦੇ ਵੀ ਜੰਗਲੀ ਜਿਹੜੇ ਹਿਰਨ ਹੈਗੇ ਆ, ਵਾਈਲਡ ਈਅਰ ਆ ਪੋਪੂਲੇਸ਼ਨ, ਉਹਨਾਂ ਨੂੰ ਹੁਣ ਕਹਿੰਦੇ ਆ ਵੀ SARS-CoV-2 ਵਾਇਰਸ ਜਿਹੜਾ ਆ ਕਰੋਨਾ ਵਾਇਰਸ 19 ਇਹ ਹੋ ਗਿਆ ਆ। ਸੋ ਕਹਿੰਦੇ ਵੀ ਕਾਫੀ ਵੱਡੀ ਜਿਹੜੀ ਪੋਪੂਲੇਸ਼ਨ ਹੈਗੀ ਆ, ਬਹੁਤ ਵੱਡੀ ਪੋਪੂਲੇਸ਼ਨ ਆ ਵਾਈਲਡ ਐਨੀਮਲਸ ਦੀ, ਜਿਨ੍ਹਾਂ ਦੇ ਵਿੱਚ ਹਿਰਨ ਆਉਂਦੇ ਹੈਗੇ ਆ। ਸੋ ਹੁਣ ਹਿਊਮਨਸ ਜਿਹੜੇ ਆ ਉਹਨਾਂ ਨੂੰ ਤਾਂ ਟੀਕੇ ਲੱਗ ਰਹੇ ਆ। ਸੋ ਇਹ ਜਿਹੜੇ ਹੁਣ ਜਾਨਵਰ ਆ ਇਹਨਾਂ ਦਾ ਕੀ ਜਿਹੜਾ ਹੋਊਗਾ, ਇਹ ਇੱਕ ਵੱਡੀ ਚੁਣੌਤੀ ਹੋਊਗੀ। ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਸਮਾਪਤ। ਅਤੇ ਇੱਕ ਵਾਰੀ ਫਿਰ ਦੱਸਦੇ ਜਾਈਏ, ਫਰੈਜ਼ਨੋ ਦੇ ਵਿੱਚ ਪੰਜਾਬੀ ਰੇਡੀਓ USA ਦੇ ਸਟੂਡੀਓ ਜਿਹੜਾ ਆ ਕੰਪਲੈਕਸ 2125 ਨਾਰਥ ਬਾਰਟਨ ਐਵਨਿਊ, ਇੱਥੇ ਜਿਹੜੀ ਆਰਟ ਐਗਜ਼ੀਬਿਸ਼ਨ ਜਿਹੜੀ ਪੰਜਾਬ ਆਰਟ ਗੈਲਰੀ ਦੇ ਆਏ ਹੋਏ ਆਰਟਿਸਟ ਸਰਦਾਰ ਪਰਮ ਸਿੰਘ ਉਹਨਾਂ ਦੇ ਦੁਆਰਾ ਜਿਹੜੀ ਲਗਾਈ ਗਈ ਉਹਨਾਂ ਦੀ ਪੇਂਟਿੰਗਸ ਦੀ, ਉਹ ਆਉਂਦੇ ਐਤਵਾਰ ਤੱਕ ਜਿਹੜੀ ਐਕਸਟੈਂਡ ਆ ਉਹ ਕੀਤੀ ਗਈ ਆ। 1 ਅਗਸਤ ਤੱਕ ਤੁਸੀਂ ਜਿਹੜਾ ਆ ਕੇ ਇਸ ਐਗਜ਼ੀਬਿਸ਼ਨ ਨੂੰ ਉਹ ਦੇ ਸਕਦੇ ਆ। ਇੱਥੋਂ ਦੇ ਲੋਕਲ ਨਿਊਜ਼ ਚੈਨਲ ਆ ਉਹਨਾਂ ਨੇ ਵੀ ਇਸ ਆਰਟ ਐਗਜ਼ੀਬਿਸ਼ਨ ਆ ਉਸ ਦੀ ਖਬਰ ਜਿਹੜੀ ਆ ਉਹ ਲਗਾਈ ਹੈਗੀ ਆ, ਤਾਂ ਜੋ ਜਿਹੜੇ ਬਾਕੀਆਂ ਤੱਕ ਵੀ ਇਹ ਗੱਲ ਜਿਹੜੀ ਉਹ ਪਹੁੰਚ ਸਕੇ। ਸੋ ਆਪਣੇ ਜ਼ਰੂਰ ਸਾਰੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਜਿਹੜਾ ਉਹ ਦੱਸੋ ਵੀ ਆਰਟ ਐਗਜ਼ੀਬਿਸ਼ਨ ਜਿਹੜਾ ਉਹ ਚੱਲ ਰਿਹਾ ਹੈਗਾ ਆ, ਜਿਸ ਦੇ ਵਿੱਚ 18ਵੀਂ ਸਦੀ ਦੇ ਸਿੱਖ ਇਤਿਹਾਸ, ਸਿੱਖ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਜਿਹੜੀਆਂ ਆ ਉਹ ਇਸ ਕਲਾ ਪ੍ਰਦਰਸ਼ਨੀ ਦੇ ਵਿੱਚ ਜਿਹੜੀਆਂ ਉਹ ਪੇਸ਼ ਕੀਤੀਆਂ ਗਈਆਂ ਹੈਗੀਆਂ ਨੇ। ਸੋ ਤੁਸੀਂ ਵੀ ਜਦੋਂ ਵੀ ਤੁਹਾਨੂੰ ਮੌਕਾ ਲੱਗਦਾ ਆ ਜਿਹੜਾ ਉਹ ਆ ਕੇ ਦੇਖੋ। ਸ਼ੁੱਕਰ, ਸ਼ਨੀਚਰ, ਐਤਵਾਰ ਹੁਣ 3 ਦਿਨ ਤੁਹਾਡੇ ਕੋਲ ਜਿਹੜੇ ਉਹ ਬਚੇ ਨੇ, ਅਤੇ ਆ ਕੇ ਤੁਸੀਂ ਇਸ ਆਰਟ ਐਗਜ਼ੀਬਿਸ਼ਨ ਨੂੰ ਦੇਖ ਸਕਦੇ ਆ। 2125 ਨਾਰਥ ਬਾਰਟਨ ਐਵਨਿਊ, 2125 ਨਾਰਥ ਬਾਰਟਨ ਐਵਨਿਊ, ਫਰੈਜ਼ਨੋ ਦੇ ਵਿੱਚ ਆ ਕੇ। ਜੀ ਬਿਲਕੁਲ, ਹਰ ਰੋਜ਼ ਤੁਸੀਂ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਦੇਖ ਸਕਦੇ ਹੋ। ਅੱਜ ਵੀ ਪਰਿਵਾਰ ਕਾਫੀ ਯੂਬਾ ਸਿਟੀ ਤੋਂ, ਬੇਕਰਸਫੀਲਡ ਤੋਂ ਵੀ ਆਏ। ਸੋ ਜਿਸ ਤਰ੍ਹਾਂ ਹੁਣ ਮੇਨ ਸਟਰੀਟ ਮੀਡੀਆ ਜਿਹੜਾ ਹੈਗਾ ਆ ਉਹਦੇ ਵਿੱਚ ਵੀ ਆਈ ਆ, ਅਤੇ ਹੋਰ ਕਮਿਊਨਿਟੀ ਦੇ ਲੋਕ ਵੀ ਜਿਹੜੇ ਆਉਣੇ ਸ਼ੁਰੂ ਹੋਏ ਹੈਗੇ ਆ। ਸੋ ਇਹ ਬਹੁਤ ਵਧੀਆ ਮੌਕਾ ਆ। ਹਜੇ ਬੱਚਿਆਂ ਨੂੰ ਛੁੱਟੀਆਂ ਹੈਗੀਆਂ, ਅਤੇ ਆਪਣਾ ਇਤਿਹਾਸ, ਆਪਣਾ ਕਲਚਰ ਜਿਹੜਾ ਜ਼ਰੂਰ ਦਿਖਾਓ, ਕਿਉਂਕਿ ਮੌਕਾ ਕਦੇ ਕਦੇ ਲੱਗਦਾ। ਅੱਜ ਤੋਂ ਪਿਛਲੇ ਸਾਲ ਜਰਨੈਲ ਸਿੰਘ ਆਰਟਿਸਟ ਆਏ ਸੀ, ਅਤੇ ਪਿਛਲੇ ਸਾਲ ਆਪਾਂ ਕੋਈ ਕਰ ਨਹੀਂ ਸਕੇ ਕਿਉਂਕਿ ਕਰੋਨਾ ਸੀ। ਸੋ ਇਸ ਵਾਰੀ ਪਰਮ ਸਿੰਘ ਕੈਲਗਰੀ ਕੈਨੇਡਾ ਤੋਂ ਆਏ ਆ। ਕਈ ਵਾਰ ਫਿਰ ਜਿਹੜੇ ਹੋਰ ਮੁਲਕ ਤੋਂ ਆਉਂਦੇ ਮੁਸ਼ਕਿਲ ਵੀ ਹੁੰਦਾ ਹੈਗਾ, ਅਤੇ ਬਿਲਕੁਲ ਬਹੁਤ ਵਧੀਆ ਮੌਕਾ ਆ। ਆਪਣਾ ਜਿਹੜਾ ਆ ਇਤਿਹਾਸ ਆਪਣੇ ਬੱਚਿਆਂ ਨੂੰ ਦਿਖਾਓ, ਆਪ ਵੀ ਦੇਖੋ ਆ ਕੇ। ਅਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਸਟਾਕ ਮਾਰਕੀਟ ਅੱਜ ਜਿਹੜਾ ਡਾਓ ਜੋਨਸ ਆ ਉਸ ਦੇ ਵਿੱਚ 153 ਪੁਆਇੰਟਾਂ ਦਾ ਇਜ਼ਾਫਾ ਹੋਇਆ, 35,084 ਦੇ ਉੱਤੇ ਇਹ ਬੰਦ ਹੋਈ। ਨੈਸਡੈਕ ਦੇ ਵਿੱਚ 16 ਪੁਆਇੰਟ ਵਧੇ, 14,778 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 18 ਪੁਆਇੰਟ ਵਧੇ, 4419 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.27%। ਸੋਨੇ ਦਾ ਭਾਅ $1827 ਪ੍ਰਤੀ ਆਉਂਸ। ਬਿਟਕੋਇਨ ਦੀ ਕੀਮਤ 39,880 ਦੇ ਉੱਤੇ ਰਹੀ। $1 ਦੀ ਕੀਮਤ ਕੈਨੇਡਾ ਦੇ $1.25 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ ₹74.49 ਦੇ ਬਰਾਬਰ ਰਹੀ ਆ। ਅਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਅਗਲੀ ਵਾਰ ਤੱਕ ਲਈ। ਮੈਨੂੰ ਰਾਜਕਨਵੀਰ ਸਿੰਘ ਨੂੰ ਅਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।